ਅਗਲਾ ਚੱਕ ਤਾਂ ਰੱਖਾ ਜਿਹੜੀ ਆ ਮੈਂ ਰੱਖਦੀ ਇੱਧਰ ਨਹੀਂ ਆਪਣੀ ਲਾ ਤੱਕ ਆ ਕੱਢ ਦੇ ਵਾਵਾ ਗੰਦਾ ਹੋਇਆ ਪਿਆ ਵਾ ਹੱਥ ਨਾ ਕੱਢ ਦੇ ਹਾਂ 10-15 ਸਾਲ ਪਹਿਲਾਂ ਤਕਰੀਬਨ ਨਾ ਇੱਥੇ ਇਸ ਜਗ੍ਹਾ ਦੇ ਉੱਤੇ ਵਾਸ਼ਰੂਮ ਸੀ ਤੇ ਚੜਾ ਸੀ ਆਪਣਾ ਮਤਲਬ ਇਹਨਾਂ ਚਲਿਆਂ ਦੇ ਬਣਨ ਤੋਂ ਪਹਿਲਾਂ ਦੀ ਗੱਲ ਹੈ ਤੇ ਉੱਥੇ ਨਾ ਉਹਦੇ ਉੱਤੇ ਹਲਕੀ ਹਲਕੀ ਮਿੱਟੀ ਸਿੱਟ ਕੇ ਤੇ ਉਸ ਦੇ ਉੱਤੇ ਫਰਸ਼ ਲਾਤਾ ਸੀ ਕਿਉਂਕਿ ਢਾਲ ਆਪਾਂ ਬਣਾਤੀ ਸੀ ਉਦੋਂ ਐ ਨੂੰ ਘਰ ਦਾ ਅੱਲਾ ਮਾਫ ਕਰੇ ਰੱਬਾ ਸੋਹਣਿਆ ਖੈਰ ਕਰੀ ਆਪਦੀ ਲੋ ਜੀ ਨੇਰੀ ਆ ਗਈ ਬੜੀ ਤਬਾਹੀ ਦੀ ਹੌਲੀ ਹੌਲੀ ਲਾਗੇ ਲੱਗੀ ਜਾਂਦੀ ਆਪਣੀ ਮਿੱਟੀ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਇਹ ਫਰਸ਼ ਆ ਬੂ ਇੱਥੇ ਨਾ ਵਾਸ਼ਰੂਮ ਦਾ ਫਰਸ਼ ਲੱਗਾ ਇੱਥੇ ਹਾਂ ਆ ਪਹਿਲੋਂ ਛੱਡ ਦੇ ਮੇਰੇ ਜਾ ਐਡੀ ਮੁੰਡੇ ਸਾਈਡ ਤੇ ਆ ਵਾਰ ਕੱਢੋ ਤੁਸੀਂ ਫਿਰ ਥੱਲੋਂ ਇੰਨੀ ਸਾਰੀ ਇੱਟ ਨਿਕਲ ਆਈ ਹੈ ਆਪਦੇ ਜਿਹੜੇ ਅਮਰ ਤੇ ਕੰਮ ਕੋਈ ਖੜਾ ਸੀ ਹੈ ਤੂੰ ਕਿਹਾ ਵੀ ਆ ਸਾਰਾ ਨਿਬੜ ਗਿਆ ਲਓ ਜੀ ਅੱਲਾ ਦੀ ਸਪੁਰਦ ਹੋ ਗਈ ਆ ਮਤਲਬ ਸੋਚਿਆ ਸੀ ਹਾਂ ਲੇਕਿਨ ਫਿਰ ਨੀਆਂ ਨਿਕਲ ਆਈਆਂ अस्सलाम वालेकुम जी की हाल चाल उम्मीद करते हैं वधिया होवोगे वेलकम है जी तुहाडे अपने डेरे वाले दे व्लॉग च ते अज दा व्लॉग करते हैं स्टार्ट ते दिखाउने आ तुहानूं अपनी रूटीन कि अपना दिन किहो जिहा गुजरदा ते आपां की करदे आ व्लॉग देखियो पूरा इंशाल्लाह तुहानूं अच्छा लगूगा तुहानूं आऊगा मज़ा ते लो जी मौसम जिहड़ा अज क्या बातां बहुत प्यारा बड़ा खूबसूरत मौसम है ठंडा मिठा जिहा ते यकीन मन्नो रात दा इंतज़ार कर रहे हैं कि किहड़ा वेला होवे ते मींह पवे मतलब ਐ ਨਹੀਂ ਵੀ ਡੀਕਣਦੇ ਆ ਐ ਆ ਵੀ ਡੀਕਦੇ ਪਏ ਆ ਵੀ ਯਾਰ ਵੇਖਦੇ ਆ ਵੀ ਕੀ ਬਣਦਾ ਸੀ ਕਿੰਨਾ ਪੈਂਦਾ ਵਾ ਕਿਉਂਕਿ ਮੌਸਮ ਜਿਹੜਾ ਹੈ ਨਾ ਇਸ ਟਾਈਮ 70% ਬਾਰਿਸ਼ ਦੱਸਦੀ ਪਈ ਆ ਗੂਗਲ ਵਾਲੀ ਭੈਣ ਜੀ ਠੀਕ ਆ ਲੇਕਿਨ ਗੂਗਲ ਵਾਲੀ ਭੈਣ ਜੀ ਤੇ ਯਕੀਨ ਤਬਾਰ ਬਿਲਕੁਲ ਨਹੀਂ ਕਰਦਾ ਮੈਂ ਮਤਲਬ ਉੱਠ ਗਿਆ ਵਾ ਐ ਕਹਿ ਲੋ ਹੈ ਕੱਲ 6 ਵਜੇ ਸੀ 90% ਹਾਂ ਤੇ 6 ਵਜੇ ਬੱਦਲ ਹੀ ਹੈ ਨਹੀਂ ਯਾਰ ਮੈਂ ਸਵੇਰੇ ਉੱਠ ਕੇ 5 ਵਜੇ ਨਾ ਮੈਂ ਰਾਤੀ ਹੁਣ ਡਰਦਾ ਸੁੱਤਾ ਵਾਂ ਇਸ ਗੱਲੋਂ ਕਿ ਰਾਤ ਨੂੰ ਕਿਸੇ ਵੀ ਟਾਈਮ ਮੀਂਹ ਆ ਸਕਦਾ ਵਾ ਹਲਕੀ ਜਿਹੀ ਹਨੇਰੀ ਵਗੀ ਆ ਹਾਲਾਂਕਿ ਗੂਗਲ ਤੇ ਹਨੇਰੀ ਹੈ ਹੀ ਨਹੀਂ ਸੀ ਹੈਗੀ ਸੀ 160 ਦੀ ਰਫ਼ਤਾਰ ਤੇ ਹੈ ਤੇ ਮੁੜ ਕੇ ਰਹਿ ਗਈ 15-16 ਭਰਾਵਾ ਮੈਨੂੰ ਅੱਜ ਤੇ ਹਨੇਰੀ ਵੇਖਣੀ ਨਹੀਂ ਆਈ ਗੂਗਲ ਤੇ ਵੀ ਹਨੇਰੀ ਦੱਸ ਦੇ ਕਿਵੇਂ ਆ ਉਹ ਥੱਲੇ ਲਿਖਿਆ ਹੁੰਦਾ ਅੱਛਾ ਪ੍ਰਤੀ ਘੰਟਾ ਹੈ ਪ੍ਰਤੀ ਘੰਟਾ ਅੱਛਾ ਤੇ ਉਹ ਪ੍ਰਤੀ ਘੰਟਾ ਹੀ ਚੱਲੀ ਆ ਮਾੜੀ ਚੰਗੀ ਲੇਕਿਨ ਮੀਂਹ ਨਹੀਂ ਪਿਆ ਹੈ ਪ੍ਰਤੀ ਸਕਿੰਟ ਹੀ ਚੱਲੀ ਆ ਰਾਤੀ ਮੀਂਹ ਨਹੀਂ ਪਿਆ ਅੱਛਾ 5 ਵਜੇ ਬਾਰਿਸ਼ ਸੀ 6 ਵਜੇ 7 ਵਜੇ ਮਤਲਬ ਬਿਲਕੁਲ ਨਹੀਂ ਪਈ ਠੀਕ ਆ ਹੁਣ ਤਾਂ ਬਿਲਕੁਲ ਨਹੀਂ ਪੈਣੀ ਨਾ ਕਿਉਂਕਿ ਆਹ ਵੇਖੋ ਆ ਸਵੇਰ ਤੜਕੇ ਉੱਠ ਕੇ ਵੇਖਿਆ ਹੁਣ ਕੋਈ ਮੈਨੂੰ ਸ਼ੱਕ ਵਿਸ਼ਾਲ ਪੈ ਜੀ ਅੱਲਾ ਨਾ ਕਰੇ ਯਾਰ ਦਿਨ ਦਾ ਟਾਈਮ ਚਲੋ ਅੱਲਾ ਖੈਰ ਕਰੇਗਾ ਹੈ ਚਾਰ ਕੀ ਪਾਇਆ ਹਾਂ ਰਾਤ ਨੂੰ ਨਾ ਪਵੇ ਦਿਨ ਨੂੰ ਜਿਹੜੀ ਪੈਣੀ ਆ ਪੈ ਹੀ ਜਾਵੇ ਹੈ ਚਲੋ ਅੱਲਾ ਖੈਰ ਕਰੇ ਛੱਡੋ ਇਹਨਾਂ ਨੂੰ ਵੀ ਇਹ ਵੀ ਪ੍ਰਤੀ ਘੰਟਾ ਬਾਹਰ ਨਿਕਲ ਇਹਨਾਂ ਨੂੰ ਬਾਹਰ ਕੱਢ ਕੇ ਬੂਹਾ ਲਾ ਦੇਣੀ ਔਰ ਦੂਜੀ ਜਿਹੜੀ ਮੈਡਮ ਹੈ ਨਾ ਉਹ ਪ੍ਰੀਤੀ ਜੈਂਟਾ ਉਹ ਬਾਹਰ ਆ ਜਾਂਦੀ ਹੈ ਲੋ ਜੀ ਸੱਚ ਨਾਂ ਰੱਖ ਦਿੱਤਾ ਵਾ ਇਹਦਾ ਨਾਂ ਰੱਖਤਾ ਜੀ ਲੈਚੀ ਠੀਕ ਆ ਲੈਚੀ ਠੀਕ ਹੈ ਜੀ ਲੈਂਦੀ ਆ ਨਾਂ ਇਹਦਾ ਨਾਂ ਲੈਚੀ ਰੱਖਤਾ ਵਾ ਤੇ ਇਹ ਅੱਜ ਤੋਂ ਬਾਅਦ ਲੈਚੀ ਹੈ ਜੀ ਉਹ ਯਾਰ ਹੈ ਲੈਚੀ ਵਰਗੀ ਤਾਂ ਕਰਕੇ ਆ ਇਹਨੂੰ ਬੁਰੀ ਆਦਤ ਆ ਮਾੜੀ ਜੀ ਡਾਲਰ ਕੀ ਦੋਸਤ ਉਹ ਖੋਲ ਇਹਨੂੰ ਖੋਲ ਦੇ ਮੜਾ ਜਾ ਖੋਲ ਦੇ ਰੁਕ ਜਾ ਬਸ ਲੈ ਜਾਓ ਚਲੋ ਬਈ ਚਲੋ ਹੋ ਗਿਆ ਐ ਹੈ ਤਾਂ ਇੱਥੇ ਪਤਾ ਨਹੀਂ ਕੀ ਰੱਖਿਆ ਵਾ ਚਲੋ ਬਾਹਰ ਬਸ ਚਲੋ ਵੀ ਚਲੋ ਚੱਲ ਚੋਰੀ ਚੱਲ ਲੋ ਜੀ ਇੱਧਰ ਚਾਂਦ ਸਾਹਿਬ ਖੜੇ ਆ ਚਾਂਦ ਸਾਹਿਬ ਲੁੱਟ ਕੇ ਲਿਬੜੇ ਛਿਬੜੇ ਖੜੇ ਆ ਮਾਸ਼ਾਅੱਲਾ ਤੇ ਅਸਲ ਦੇ ਵਿੱਚ ਥਕਾਵਟ ਉਤਰ ਜਾਂਦੀ ਜਦੋਂ ਲਿਟਦਾ ਨਾ ਤਾਂ ਕਰਕੇ ਤੇ ਪੱਠੇ ਦੇ ਵੱਡੇ ਪਏ ਆ ਚਾਚੂ ਨੇ ਪੱਠੇ ਵੱਢ ਲਏ ਆ ਤੇ ਵੱਢ ਕੇ ਰੱਖ ਦਿੱਤੇ ਆ ਲੂਸਣ ਹੁਣ ਲਿਆ ਕੇ ਲੂਸਣ ਕੁਤਰ ਕੇ ਇਨਸ਼ਾਅੱਲਾ ਇਹਨਾਂ ਨੂੰ ਪਾਉਣਾ ਵਾ ਤੇ ਇੱਧਰ ਸੈਲੀ ਤੇ ਮਿੱਟੀ ਚੜ ਗਈ ਸੀ ਆਪਣੀ ਕੱਲ ਵਾਵਾ ਪਾਤੀ ਸੀ ਆ ਰਹਿ ਗਈ ਇਹਨਾਂ ਨੂੰ ਮੈਂ ਬਾਰ-ਬਾਰ ਕਿਹਾ ਮੈਂ ਕਿਹਾ ਪਾ ਦਿਓ ਉਹ ਉੱਥੋਂ ਲਾ ਕੇ ਇਦਾਂ ਕਰਕੇ ਮਿੱਟੀ ਪਾਈ ਠੀਕ ਹੈ ਇਹਨਾਂ ਨੂੰ ਕਿਹਾ ਉਧਰੋਂ ਸ਼ੁਰੂ ਹੋ ਤੇ ਆ ਜਿਹੜੀ ਮਾੜੀ ਚੰਗੀਆਂ ਥਾਵਾਂ ਰਹਿੰਦੀਆਂ ਇੱਥੇ ਪਾ ਦਿਓ ਮੈਂ ਤੇ ਫਾਹਾ ਨੇ ਭਾਈ ਅਸੀਂ ਮਿੱਟੀ ਪਾਈ ਦੋਵਾਂ ਜਣਿਆਂ ਨੇ ਹੈ ਕਿਹੜੀ ਉਹ ਪਰਲੀ ਭਾਈ ਆ ਉਹ ਉੱਥੋਂ ਪਰਿਓ ਮੇਰੀ ਸਿੱਟੀ ਮਿੱਟੀ ਤੇ ਛੱਡਦਾ ਰਿਹਾ ਇੱਥੇ ਸਿੱਟ ਮਿੱਟੀ ਆ ਮੇਨ ਕੰਮ ਲੋ ਜੀ ਵੈਸੇ ਤਾਂ ਸਾਰਾ ਹੁਣ ਨਾ
ਸਾਫ ਸੁਥਰਾ ਕੰਮ ਕਰਤਾ, ਵਧੀਆ ਹੋ ਗਿਆ। ਇੱਧਰ ਕਰ ਲਿਆ ਜੀ ਆਮਰੀ ਨੇ ਸਿਰ ਤੇ ਪੰਡ ਲੂਸਣ ਦੀ, ਐਂਬਰ ਦੀ ਤੇ ਚਾਂਦ ਦੀ। ਇਹ ਚੱਲੇ ਹੁਣ ਕੁਤਰ ਕੇ ਪਾਈਏ ਤੇ ਫੇਰ ਬਰਸਨ ਵੱਢਣਾ ਵਾ। ਲੂਸਣ ਨੂੰ ਕੱਲ ਦਾ ਲਾਇਆ, ਇਧਰੋਂ ਹੱਥ ਦੇ ਇੰਨਾ ਥਾਂ ਵੱਢ ਵੀ ਦਿੱਤਾ। ਪਾਣੀ ਲਾਇਆ ਸੀ ਤੇ ਹੁਣ ਮਾਸ਼ਾਅੱਲਾ ਨਾ ਹੋ ਗਿਆ ਸੋਹਣਾ, ਫੁੱਟਣ ਲੱਗ ਪਿਆ ਦੁਬਾਰਾ। ਉਹ ਤਾਂ ਹੀ ਵੇਖੋ ਹੁਣ ਤੇ ਫੁੱਟ ਗਿਆ, ਅੱਗੇ ਤਾਂ ਫੁੱਟਣ ਨਹੀਂ ਦਿਆ, ਗਰਮੀ ਬਹੁਤ ਸੀ। ਹਾਂ ਵੇ ਜੱਟੂ ਗਾਵਾਂ ਛੱਡਤੀਆਂ, ਆ ਚਰਨਾ ਚੱਕ ਲਾ ਜਾ, ਪਹਿਲਾਂ ਪਾ ਦਈਏ ਫੇਰ ਆ ਕੇ ਬਰਸਨ ਲਾ ਦੇ ਜਿਹੜਾ ਲੈ ਉਹਨੇ ਅੱਜ। ਹੈ ਲੋ ਜੀ ਇੱਧਰ ਆ ਗਿਆ ਬਰਸਨ। ਬਰਸਨ ਵੀ ਕਾਹਦਾ ਕਾਸਣੀ ਆ, ਹੈ ਵੈਸੇ ਸਹੀ ਆ, ਪੱਠੇ ਚਲੋ ਪਾਉਣ ਨੂੰ ਹੈਗੇ ਆ। ਸੈਲ ਚੇਰ ਲਾ ਕੇ ਪਾ ਦਈਦੇ ਹਜੇ ਨਾ, ਸਾਰੇ ਨੇ ਪੂਰੀ ਬੋ ਨਹੀਂ ਮਾਰੀ ਤੇ ਮਾਲ ਚੱਜ ਨਾਲ ਖਾਂਦਾ ਨੀਗਾ, ਤੇ ਤਾਂ ਕਰਕੇ ਵਿੱਚ ਪਾ ਦਈਦੇ ਹਜੇ ਖੜੇ ਆ। ਆਉਣ ਦੇ ਇੱਧਰ ਰੱਖ, ਥੋੜਾ ਇੱਧਰ ਰੱਖ, ਥੋੜਾ ਜਿਹਾ ਡੋਲ ਨਾ ਆ ਜਾ। ਇੱਧਰ ਕੁਤਰੇ ਪੈ ਚਾਂਦ ਤੇ ਐਂਬਰ ਦੇ ਪੱਠੇ ਵੀ ਪਾਉਣੇ ਆ, ਸਫਾਈ ਅੰਦਰੋਂ ਕਰਤੀ ਆ। ਆਉਂਦੇ ਥੋੜਾ ਹੋਰ ਆਉਂਦੇ ਹੋ, ਥੋੜਾ ਜਿਹਾ ਬਸ, ਨਹੀਂ ਲੱਗਦਾ। ਇੱਧਰ ਲੈ ਜਾਂਦੇ ਚਾਂਦ ਸਾਹਿਬ ਅੰਦਰ, ਪੱਠੇ ਪਾਤੇ, ਅੱਗੇ ਖੁਰਲੀ ਭਰਤੀ ਆ, ਪਾਣੀ ਵੀ ਪਿਆਤਾ ਤੇ ਲਿਬੜਿਆ ਪਿਆ। ਵੈਸੇ ਤੇ ਵਾਵਾ ਮਿੱਟੀ ਲੱਗੀ ਕੋਈ ਨਹੀਂ, ਇਹ ਤਾਂ ਲਾਤੀ ਹੋਊਗੀ। ਇੱਧਰ ਕੁਤਰਨਾ ਪਿਆ ਆਮਰੀ ਪੱਠੇ, ਇਹ ਵੀ ਹੁਣ ਪਾਈਏ ਕੁਤਰ ਕੇ। ਕੁਤਰ ਲਾ ਡਰਾਮੇ ਬਾਅਦ ਚ ਕਰ ਲਈ, ਕੁਤਰ ਕੇ ਤੇ ਮਾਰਨ ਪਾਈਏ। ਆ ਮੁੱਛਾਂ ਵਿੱਚ ਇੱਧਰ ਲੰਘ ਜਾਣੀਆਂ ਵਾ, ਖਾਲਾ ਅਗਲਾ ਚੱਕ ਤਾਂ ਰੱਖਾ ਜਿਹੜੀ ਆ ਮੈਂ ਰੱਖਦੀ ਇੱਧਰ ਨਹੀਂ ਆਪਣੀ ਲਾ ਤੱਕਾ ਲੱਤ ਚੱਕ ਤਾਂ ਰੱਖ। ਲੱਗ ਗਿਆ ਪੈਰ ਲਵਾਉਣ ਤੋਂ ਸਾਰੇ ਤੇ ਉੱਥੇ ਲੰਮੀ ਪੈ ਗਈ। ਲੱਤ ਮੇਰਾ ਇਧਰ ਹੱਥ ਛੱਡ ਦੇ, ਲੱਤ ਪਾਟੇ ਦੀ ਸਰੀਆ ਵਿੰਗਾ ਹੋ ਜਾਣਾ। ਆਪਾਂ ਬਾਹ ਪਾਇਆ ਨਹੀਂ, ਗੱਲ ਬਣਦੀ ਪਈ ਦੇਤਾ ਫੜੂ। ਸਰੀਆ ਰੱਖ ਦੇ ਸਰੀਆ ਇੱਥੇ ਯਾਰ, ਸਰੀਆ ਇੱਥੇ ਨਹੀਂ ਲੱਗੀ ਜਾਂਦਾ, ਜ਼ੋਰ ਉੱਤੋਂ ਲੱਗਦਾ ਹੁੰਦਾ, ਗਾਂ ਥੱਲੇ ਕਿੱਥੋਂ ਲੱਗਾ ਕਦੇ। ਚੱਲ ਡੋਗਰ ਓਏ ਹੋਰਾ ਬੜਿਆ, ਹੋਰਾ ਕਿਹਦੇ ਤਰੱਠਾ ਜਾਣਾ ਹੈ, ਹੋਰਾ ਲਦਾਈ ਜਾ ਟਿੱਕਾ ਲਾਵੇਂ ਨਾ ਇੱਥੋਂ ਮਾਰ ਫੇਰ। ਉਹ ਕਿਤੇ ਲੱਤ ਮਾਰਦੀ ਆ ਜਿਵੇਂ ਤੂੰ ਮਾਰੀ। ਨਹੀਂ ਮਾਰਦਾ ਯਾਰ, ਓਏ ਫੜ ਇੱਥੋਂ ਪੰਜੀ, ਆ ਪੰਜੀ ਫੜ। ਚੱਲ ਹਾਂ ਚਲੋ ਚੱਲ ਚੱਲ ਜਾਣੀ ਉਹ ਪੈਰ ਚੱਕਦੀ ਨਹੀਂ ਪਈ ਕਿ ਪੱਦੀ ਚੱਕ ਅਗਲਾ ਪੈਰ ਚ ਤਾਂ ਚੱਕਿਆ ਨਹੀਂ ਉਦੋਂ ਆ ਨਹੀਂ ਹਿਲਾਉਂਦੀ ਚੱਲ ਆ ਇਹ ਹੁਣ ਬਸ ਚੱਲ ਗਈ ਗਾਂ ਹੁਣ ਚੱਲ ਗਈ। ਆ ਜਾਓ ਹੁਣ ਇੱਕ ਪੈਰ ਆ ਗਿਆ, ਇਹਨੂੰ ਚੱਕ ਦਿਓ। ਚੱਲ ਕੋਈ ਨਹੀਂ ਹੁਣ ਚੱਲ ਆਮਰੀ ਮੈਂ ਤਾਂ ਗੇਰ ਲੰਨਾ ਵਾ ਲਾ ਤੂੰ ਅੱਗਾ ਫੇਰ। ਗੇਰ ਨਾ ਧੱਕਾ ਲਾਉਣ ਨੂੰ ਜਿਆਦਾ ਮਗਰ ਥਾਂ ਚੱਕ ਦਿਓ ਬਸ। ਤਾਂ ਨੂੰ ਕਿੱਦਾਂ ਯਾਰ ਕਰੋ, ਚੱਲ ਅੱਗੇ ਬਾਈ ਅੱਗੇ। ਇੱਧਰ ਬੰਤਾ ਜੀ ਮਾਲ ਤੇ ਗਾਂ ਲਦਾਤੀ ਆ, ਤੇ ਗਾਂ ਅਸੀਂ ਛੁਡਾ ਕੇ ਉਹ ਤੇ ਕਰ। ਉਹ ਕਹਿੰਦਾ ਭਾਈ ਰਕਸ਼ਾ ਉੱਠਦਾ ਗਾਂ ਭਾਰੀ ਆ, ਤੇ ਅਸੀਂ ਛਡਾਉਣ ਚਲ ਗਏ ਜੱਟੂ ਮਗਰੋਂ। ਉਹ ਕਹਿੰਦਾ ਤੇ ਪੂਲੀ ਆ ਉਹਨੂੰ ਕਹਿੰਦਾ ਸਾਰੇ ਲਾ ਪੂਲੀਆਂ ਆਈ ਜਾਣੇ, ਫਿਰ ਸਾਰਿਆਂ ਨੂੰ ਘਾਇਓ। ਇੱਕ ਪੂਲੀ ਦਾ ਕਿਹਾ ਸੀ ਤੇ 4 ਪੂਲੀਆਂ ਉਹ ਮਸਜਿਦ ਤਾਈਂ ਉਹਨੂੰ ਛੱਡ ਕੇ ਆਏ ਆ, ਤੇ ਪੱਠੇ ਪਾਤੇ ਤੇ ਗਾਵਾਂ ਆਪਣੀਆਂ ਖਾਦੀਆਂ ਨੀਆਂ ਪੱਠੇ। ਆਮਰੀ ਨੇ ਪੱਠੇ ਪਾਤੇ ਤੇ ਪਾਣੀ ਪਿਆ ਕੇ ਪਸ਼ੂ ਬੰਨ੍ਹਤੇ ਆ, ਤੇ ਇੱਧਰ ਲਾਤਾ ਪਾਣੀ। ਜੱਟੂ ਉਹਦਾ ਪਾਣੀ ਕੱਢਦੇ, ਆ ਜਾ ਉਹਦਾ ਪਾਣੀ, ਆ ਜਾ ਠਹਿਰੇ ਪਾਣੀ ਕੱਢਦੇ ਉਹਨਾਂ ਦਾ। ਇੱਧਰ ਆਪਣੇ ਕਬੂਤਰ ਵੀ ਉੱਡੀ ਜਾਂਦੇ, ਉਹ ਇੱਕ ਫਿਰਨ ਦੇ
ਕਿੱਧਰ ਗਈ ਆ ਫਿਰਦੇ ਉੱਤੇ ਵਾਵਾ ਉੱਚੇ ਆ ਤੇ ਚੱਲ ਵੀ ਹਾਮੀ ਕੱਢ ਦੇ ਪਾਣੀ ਕੱਢ ਦੇ ਵਾਵਾ ਗੰਦਾ ਹੋਇਆ ਪਿਆ ਵਾ ਹੱਥ ਨਾ ਕੱਢ ਦੇ ਹਾਂ ਚੱਲ ਓਹੋ ਅੱਗੋਂ ਤੇ ਪਾਣੀ ਨਿਕਲਣਾ ਅੱਗੇ ਤੇ ਮਿੱਟੀ ਪਈ ਆ ਨਿਕਲੇ ਹੁਣ ਅੱਗੋਂ ਕਈ ਲਿਆ ਕੇ ਨਾ ਇਹਨੂੰ ਖਾਲੀ ਮਾਰ ਦੇ ਬਸ ਨਿਕਲ ਜੂਗਾ ਫਿਰ ਮਿੱਟੀ ਛੱਡ ਦੇਣੀ ਆ ਫਿਰ ਇਹਦਾ ਕੋਈ ਲਾਉਣੇ ਸਿਸਟਮ ਕਈ ਲਿਆ ਕੇ ਨਾ ਖਾਲੀ ਕੱਢ ਦੇ ਤੇ ਨਿਕਲ ਜੂ ਪਾਣੀ ਲਾ ਦੇਣਾ ਇੱਥੇ ਬੰਦ ਕਰ ਦੇਣਾ ਇਹਨੂੰ ਕੱਢ ਦੇਣਾ ਨਹੀਂ ਇਹ ਢਾਲ ਹੀ ਨਹੀਂ ਆਇਆ ਨੂੰ ਢਾਲ ਐ ਨਹੀਂ ਇਹ ਆਪਾਂ ਵੈਸੇ ਵੱਡਾ ਕਰਨਾ ਵਾ ਇਹ ਨਿੱਕਾ ਤੂੰ ਲਿਆ ਫਿਰ ਵੀ ਐ ਬਾ ਵੈਸੇ ਪਰਾਂ ਹੋ ਅਸੀਂ ਤਾਂ ਸੀਮੈਂਟ ਪਾ ਵੈਸੇ ਨਿਕਲੀ ਜਾਂਦਾ ਬਸ ਠੀਕ ਇੱਧਰ ਪਿਉਣ ਲੱਗ ਪਿਆ ਅੰਬਰ ਰਾਣੀ ਨੂੰ ਪਾਣੀ ਬਾਲਟੀ ਰੱਖਤੀ ਆ ਲਾਪੀ ਆ ਪੀਣ ਮਾਸ਼ਾਅੱਲਾ ਨਾ ਹੁਣ ਚਮਕਦੀ ਬੜੀ ਚੈੱਕ ਕਰੋ ਨਾ ਆਦਤ ਬੜੀ ਚੰਗੀ ਜਿੱਥੇ ਮਰਜ਼ੀ ਹੱਥ ਲਾਈ ਜਾ ਕੁਛ ਕਹੀ ਨਹੀਂ ਚਾਂਦ ਹੈਗਾ ਆਦਤਾਂ ਕਰਦਾ ਮੜੀਆਂ ਪੱਠੇ ਖਾਦੀ ਖੜੀ ਜਾਂਦੇ ਆਹੀ ਸਵੇਰ ਝੱਟ ਖਾ ਲੈਂਦੇ ਦੁਪਹਿਰ ਨੂੰ ਨਾ ਫਿਰ ਇੱਥੇ ਬੈਠੀ ਰਹਿੰਦੀ ਆ ਅੰਬਰ ਪੀਲਾ ਹੁਣ ਤਾਂ ਗਰਮੀ ਵਾਵਾ ਪਾਣੀ ਵਾਵਾ ਪੀਂਦੇ ਆ 2-3 ਬਾਲਟੀਆਂ ਸਵੇਰ ਨੂੰ ਪੀਂਦੇ ਫਿਰ ਦੁਪਹਿਰ ਨੂੰ ਫਿਰ ਸ਼ਾਮ ਨੂੰ ਗਰਮੀ ਬਹੁਤ ਆ ਲੋ ਜੀ ਟੋਟਾ ਰਹਿ ਗਿਆ ਸੀ ਆਪਣਾ ਕੰਧ ਦਾ ਆ ਤੇ ਖਾਵਰ ਕੱਲ ਚਲਾ ਗਿਆ ਟਾਈਮ ਨਾਲ ਇੱਟਾਂ ਵਗੈਰਾ ਇੱਥੇ ਸਿੱਟੀਆਂ ਸੀ ਆਹ ਸਿੱਟਤੀਆਂ ਕੱਲ ਹੀ ਚਾਚੇ ਮਾਮੇ ਮਿਰਜੇ ਆਪਣੇ ਨੇ ਤੇ ਮੁੰਡੇ ਨੇ ਤੇ ਅੱਜ ਖਾਵਰ ਨਹੀਂ ਆਇਆ ਤੇ ਇਹ ਇਹਨਾਂ ਦੋਨੋਂ ਜਣੇ ਲੱਗੇ ਹੋਏ ਆ ਆਪਣੇ ਬੰਦੇ ਹਾਂਜੀ ਉਸਤਾਦ ਜੀ ਸੁਣਾਓ ਠੀਕ ਹੋ ਨਿਗਾਹ ਮਾਰੋ ਹਾਂ ਕਬੂਤਰ ਉੱਡਦਾ ਪਿਆ ਕਿ ਨਹੀਂ ਬਹਿ ਗਿਆ ਵਾ ਵੀ ਇਦਾਂ ਹੀ ਪਤਾ ਹੈ ਕੀ ਬਾਤ ਆ ਮਾਮਾ ਸੁਣਾ ਕੀ ਹਾਲ ਹੈ ਠੀਕ ਹੈ ਵੱਲ ਨੇ ਇਹ ਅੱਜ ਖਬਰ ਨਹੀਂ ਆਇਆ ਤੇ ਅੱਜ ਤੁਸੀਂ ਆ ਗਏ ਹੋ ਕੀ ਕਰੀ ਜਾਂਦੇ ਹੋ ਹੈ ਅੱਛਾ ਚਲੋ ਅੱਲਾ ਖੈਰ ਕਰੇ ਇਹ ਮਾਮਾ ਡਬਲ ਤੇ ਨਹੀਂ ਆਇਆ ਕਿਤੇ ਉਹ ਉੱਥੇ ਹੋਣਾ ਚਾਹੀਦਾ ਡਬਲ ਐਸ ਨੁੱਕਰ ਦੇ ਵਿੱਚ ਇੱਥੇ ਨਾ ਪੁਰਾਣਾ ਵਾਸ਼ਰੂਮ ਸੀ ਆਪਣਾ 10-15 ਸਾਲ ਪਹਿਲਾਂ ਤਕਰੀਬਨ ਨਾ ਇੱਥੇ ਇਸ ਜਗ੍ਹਾ ਦੇ ਉੱਤੇ ਵਾਸ਼ਰੂਮ ਸੀ ਤੇ ਚੜਾ ਸੀ ਆਪਣਾ ਮਤਲਬ ਇਹਨਾਂ ਚਲਿਆਂ ਦੇ ਬਣਨ ਤੋਂ ਪਹਿਲਾਂ ਦੀ ਗੱਲ ਤੇ ਉੱਥੇ ਨਾ ਉਹਦੇ ਉੱਤੇ ਹਲਕੀ ਮਿੱਟੀ ਸੁੱਟ ਕੇ ਤੇ ਉਸ ਦੇ ਉੱਤੇ ਫਰਸ਼ ਲਾਤਾ ਸੀ ਕਿਉਂਕਿ ਢਾਲ ਆਪਾਂ ਬਣਾਤੀ ਸੀ ਉਦੋਂ ਐ ਨੂੰ ਘਰ ਦਾ ਬੂਆ ਉਸ ਪਾਸੇ ਸੀ ਤਾਂ ਕਰਕੇ ਤੇ ਅੱਜ ਇਹ ਫਰਸ਼ ਤੇ ਪੱਟਦੇ ਪਏ ਆ ਮਤਲਬ ਜਿਹੜਾ ਪਹਿਲਾਂ ਦਾ ਸੀ ਤੇ ਆ ਉਸ ਤੋਂ ਵੀ ਪੁਰਾਣਾ ਸੀ ਮੈਂ ਕਿਹਾ ਮਾਮਾ ਵੀ ਇਸ ਜਗ੍ਹਾ ਤੋਂ ਜਿਹੜਾ ਫਰਸ਼ ਹੈ ਨਾ ਇਹ ਪਟਣਾ ਇੱਥੇ ਆ ਹੈਗਾ ਵਾ ਆ ਜਿਵੇਂ ਬਣਿਆ ਹੋਇਆ ਨਾ ਆ ਨਿਜ਼ਾਮ ਹੈਗਾ ਮਾਮਾ ਇੱਥੇ ਨੀਂਵ ਹੀ ਆ ਹੈਨਾ ਇਹ ਐਂ ਕਰਕੇ ਹੁਣੀ ਸਿੱਧੀ ਜੀ ਕਰਕੇ ਆਹੋ ਇਹ ਅੱਲਾ ਰੱਖੇ ਖੈਰ ਇਸ ਕਿੰਨਾ ਕੀ ਪਟਣਾ ਮਾਮਾ ਇਹ ਅੱਛਾ ਉਹਦੇ ਨਾਲ ਲੈ ਜਾਣਾ ਕੰਮ ਸਾਰਾ ਅੱਛਾ ਚਲੋ ਠੀਕ ਹੋ ਗਿਆ ਚਲੋ ਆ ਵੀ ਪੱਟਿਆ ਜਾਏਗਾ ਉਹ ਫਰੰਟ ਪੱਟਣਾ ਉਹ ਜਿਹੜਾ ਮਤਲਬ ਜਿੰਨਾ ਵੀ ਇੱਟ ਲੱਗੀ ਸਾਰੀ ਪੱਟ ਦੇਣੀ ਆ ਚਲੋ ਅੱਲਾ ਖੈਰ ਕਰੇ ਤੇ ਇੱਟਾਂ ਸਿੱਟਣ ਕਿੱਥੇ ਗਏ ਆ ਆਇਆ ਨੇੜੇ ਕਿਉਂ ਅਗਲੇ ਪਾਸੇ ਉਸਤਾਦ ਜੀ ਇੱਟਾਂ ਇੱਥੇ ਸਿੱਟੀ ਜਾਂਦੇ ਆ ਹਾਂਜੀ ਅੱਛਾ ਜਿਹੜੀ ਫਰਸ਼ੀ ਇੱਟ ਆ ਉਹ ਸਿੱਟਦੇ ਪਏ ਵੈਸੇ ਆਪਾਂ ਨੂੰ ਥਾਂ ਖਾਲੀ ਚਾਹੀਦਾ ਇਹ ਹੁਣ ਆਪਾਂ ਇੱਥੇ ਸਿੱਟੀ ਜਾਂਦੇ ਮੁੜ ਕੇ ਆਪਾਂ ਫਿਰ ਔਖੇ ਹੋਵਾਂਗੇ ਕਿ ਨਹੀਂ ਅੱਛਾ ਇਹ ਚੁਕਵਾ ਦੇਣੀ ਆ ਖਾਵਰ ਨੂੰ ਪਤਾ ਖਾਵਰ ਕਹਿੰਦਾ ਸੀ ਇਹ ਪਤਾ ਨਹੀਂ ਇਦਾਂ ਵਿੱਚ ਚੁਕਵਾ ਦੇਣੀ ਮੈਂ ਕਿਹਾ ਚਲੋ ਸਹੀ ਹੈ ਬਾਕੀ ਜਿਹੜੀ ਇੱਟਾਂ ਉਧਰ ਸਿੱਟੀ ਹੁੰਦੇ ਆ ਚਲੋ ਸਹੀ ਹੋ ਗਿਆ ਵਧੀਆ ਉਸਤਾਦ ਜੀ ਸਿੱਟੋ ਮੈਨੂੰ ਲੱਗਦਾ ਖੁੱਡਿਆਂ ਦੀਆਂ ਇਦਾਂ ਪੂਰਾ ਹੋ ਆ ਜਾਣੀਆਂ ਹੈ ਚਲੋ ਅੱਲਾ ਖੈਰ ਕਰੇ ਸਿੱਟੋ ਬਈ ਬਾਕੀ ਭਾਈ ਗੂਗਲ ਵਾਲੀ ਜਿਹੜੀ ਭੈਣ ਜੀ ਆ ਤਬਾਰ ਕੋਈ ਨਹੀਂ ਉੱਤੇ ਅੱਜ ਤੋਂ ਬਾਅਦ ਕਿਸੇ ਨੇ ਕਰਨਾ ਮੈਂ ਤੇ ਛੱਡਤਾ ਤਬਾਰ ਤੁਸੀਂ ਵੀ ਛੱਡ ਦਿਓ ਕਹਿੰਦੀ ਅੱਜ ਮੀਂਹ ਆ 70% 80% ਮਤਲਬ ਮੈਂ ਅੱਲਾ ਮਾਫੀ ਦੇਵੇ ਵੀ ਬੱਦਲ ਸਿਰ ਤੇ ਹੀ ਸੀ ਅੱਜ ਸਾਰਾ ਦਿਨ ਤੇ ਇੱਥੇ ਧੁੱਪ ਇੰਨੀ ਲੱਗੀ ਅਖੀਰ ਦੀ ਕਿ ਬੰਦੇ ਕੋਲ ਖੜੋਤਾ ਨਹੀਂ ਜਾਂਦਾ ਧੁੱਪ ਦੇ ਵਿੱਚ ਇੰਨੀ ਧੁੱਪ ਆ ਤੇ ਗੂਗਲ ਤੇ ਹੁੰਦਾ ਪਿਆ ਕਿ ਮੀਂਹ ਹੈ ਜੀ ਇੰਨੇ % ਤੇ ਫਲਾਨਾ % ਤੇ ਢੀਂਗੜਾ % ਠੀਕ ਆ ਉਹਦੇ ਕਹਿਣਾ ਕੋ ਵੀ ਕੰਮ ਰੱਬ ਦੇ ਆ ਤੇ ਬੀਬੀ ਖਾਮ ਪ੍ਰਧਾਨ ਬਣੀ ਆ ਉਹ ਗੂਗਲ ਵਾਲੀ ਜਿਹੜੀ ਆ ਉਹ ਦੇ ਮਾਰ 4.5 ਐ ਲਾ ਦਿੰਦੀ ਆ ਉਹ ਕੀ ਕਹਿੰਦੇ ਹੁੰਦੇ ਆ ਵੀ ਲੈਣਾ ਜੀਆਂ ਅੱਜ ਇੰਨੇ % ਤੇ ਇੰਨੇ % ਆ ਪਰ ਧੁੱਪ ਬਹੁਤ ਜ਼ਿਆਦਾ ਅਖੀਰ ਦੀ ਗਰਮੀ ਅਖੀਰ ਲੈਵਲ ਦੀ ਆ ਬਾਕੀ ਅੱਲਾ ਖੈਰ ਕਰੇ ਆ ਪਟਿਆ ਜਾਵੇ ਇਨਸ਼ਾਅੱਲਾ ਤੇ ਫਿਰ ਅਗਲਾ ਮਾਮਲਾ ਦੇਖਦੇ ਆ ਅੱਲਾ ਖੈਰ ਕਰੇ ਰੱਬਾ ਸੁਣਿਆ ਕਰਮ ਕਰੀਆਂ ਆਪਦਾ ਲਓ ਜੀ ਗੂਗਲ ਵਾਲੀ ਬੀਬੀ ਜਿਹੜੀ ਆ ਥੋੜੀ ਸੱਚੀ ਹੋਈ ਆ ਲੇਕਿਨ ਇਹ ਆ ਵੀ ਹਨੇਰੀ ਵੱਜ ਗਈ ਆ ਦੇਖੋ ਕਿਦਾਂ ਮਿੱਟ ਸਾਰਾ ਚੜਿਆ ਹੋਇਆ ਇੱਥੇ ਐਸਾ ਪੂਰਾ ਇੱਥੋਂ ਸ਼ੁਰੂ ਹੋ ਕੇ ਨਾ ਇੱਥੋਂ ਤੱਕ ਆ ਤਕਰੀਬਨ ਤੇ ਮੀਂਹ ਵਾਲਾ ਕੋਈ ਇਮਕਾਨ ਨਹੀਂ ਫਿਲਹਾਲ ਨਜ਼ਰ ਆ ਰਿਹਾ ਲੇਕਿਨ ਬੱਦਲ ਜਿਹੜਾ ਨਾ ਇਹ ਹਨੇਰੀ ਵੱਜੀ ਹੋਈ ਆ ਤੇ ਤਕਰੀਬਨ ਹਲਕੀ ਹਵਾ ਵੀ ਵਗ ਜਾਂਦੀ ਆ ਤੇ ਇੱਧਰ ਮਿਰਜੇ ਹੋਣੇ ਲੱਗੇ ਆ ਹਾਂਜੀ ਉਸਤਾਦ ਜੀ ਖਿੱਚੀ ਤੂੰ ਹੀ ਆਉਨੇ ਆ ਇੱਥੋਂ ਨਾ ਪਾਣੀ ਆਪਣਾ ਜਾਂਦਾ ਵਾ ਥੱਲੇ ਇਹਦਾ ਕੋਠੇ ਦਾ ਇੱਥੋਂ ਤੇ ਇਸ ਕਰਕੇ ਅੱਗੋਂ ਚੁਕਵਾ ਰਹੇ ਆ ਥੋੜਾ ਜਿਹਾ ਸੈੱਟ ਕਰ ਦੇਣ ਤਾਂ ਕਿ ਪਾਣੀ ਇੱਥੋਂ ਲੰਘ ਕੇ ਪਰੇ ਚੱਲ ਜਾਵੇ ਇੱਥੇ ਖੜੋਵੇ ਨਾ ਇਸ ਜਗ੍ਹਾ ਤੇ ਹਾਂਜੀ
ਪੱਟਤੀ ਅੱਜ। ਲੋ ਜੀ ਆਹ ਥਾਂ ਤੇ ਹੋ ਗਿਆ ਕਵਰ ਆਪਣਾ। ਜਦੋਂ ਹੁਣ ਆਪਣਾ ਆ ਪੱਟਿਆ ਜਾਏਗਾ ਨਾ ਨਾਲ ਦੀ ਨਾਲ, ਫਿਰ ਇਨਸ਼ਾਅੱਲਾ ਇਹਨੂੰ ਸੈਟਿੰਗ ਕਰਕੇ ਤੇ ਇੱਥੇ ਬਣੇਗਾ ਆਪਣਾ ਲੌਨ। ਲੋ ਜੀ ਖਿੱਚ ਦਿਓ ਮਿਰਜ਼ਾ ਆ ਗਈ ਹਨੇਰੀ, ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ। ਅੱਲਾ ਬਾਕੀ ਖੈਰ ਕਰੇ। ਉਸਤਾਦ ਇੱਥੋਂ ਖਾਲੀ ਮਾਰ ਦਿਓ ਇੱਕ, ਹੈ ਬਾਈ ਇੱਥੋਂ ਮੈਂ ਕਿਹਾ ਖਾਲੀ ਜੀ ਮਾਰ ਦਿਓ ਸਿੱਧੀ ਪਰੇ ਨੂੰ। ਹਾਂ ਹਾਂ ਅੱਲਾ ਮਾਫ ਕਰੇ, ਅੱਲਾ ਮਾਫ ਕਰੇ, ਰੱਬਾ ਸੋਹਣਿਆ ਖੈਰ ਕਰੀ ਆਪਦੀ। ਲੋ ਜੀ ਹਨੇਰੀ ਆ ਗਈ ਬੜੀ ਤਬਾਹੀ ਦੀ। ਹੌਲੀ ਹੌਲੀ ਲਾਗੇ ਲੱਗੀ ਜਾਂਦੀ ਆਪਣੀ ਮਿੱਟੀ। ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੁਣ ਚਾਚੇ ਮਿਸਤਰੀਆਂ ਕੇ ਘਰ ਦੇ ਕੋਲੇ ਤੇ ਆ ਗਈ ਨਾ ਫੁੱਲ ਸਪੀਡ ਦੇ ਨਾਲ ਹੀ। ਇਧਰੋਂ ਵੀ ਆ ਗਈ ਆ ਦੇਖੋ ਜ਼ਰਾ, ਸਿਰਫ ਆਪਣਾ ਏਰੀਆ ਥੋੜਾ ਜਿਹਾ ਹਲੇ ਬਚਿਆ ਪਰ ਆ ਗਈ। ਇਧਰੋਂ ਜ਼ਿਆਦਾ ਉੱਠੀ ਹੈ। ਓਏ ਹੋਏ ਤੂਫਾਨੀ। ਅੱਲਾ ਮਾਫ ਕਰੇ, ਅੱਲਾ ਮਾਫ ਕਰੇ ਯਾ ਅੱਲਾ ਖੈਰ ਕਰੀ। ਆ ਗਈ ਸਾਰੀ ਮਿੱਟੀ ਇਧਰੋਂ। ਆ ਕਬੂਤਰ ਉੱਡ ਪਿਆ ਇਕੱਲਾ, ਖੈਰ ਕਰੇ ਬਹਿ ਜਵੇ ਬਸ ਇਹ। ਬਾਕੀ ਉਹ ਬੈਠੇ 3-4, ਇਹ ਥੱਲੇ ਚੱਲ ਜਾਣ ਬਸ ਇੱਕ ਵਾਰੀ। ਬਾਕੀ 2 ਤੇ ਚੱਲ ਗਏ ਆ, ਪਰ ਆ ਉੱਡੀ ਜਾਂਦਾ ਵਾ ਇਹਦੇ ਵਿੱਚ ਹਨੇਰੀ ਦੇ ਵਿੱਚ, ਇੰਨੀ ਸਪੀਡ ਦੇ ਵਿੱਚ। ਆ ਗਿਆ ਯਾ ਅੱਲਾ ਬਹਿ ਜਾ ਕਰਮਾਂ ਵਾਲਿਆ। ਇਹ ਉਹ ਬਹਿ ਗਿਆ ਜੀ, ਇਹ ਹੋ ਗਿਆ ਜੀ, ਸ਼ੁਕਰ। ਨਹੀਂ ਮੈਂ ਕਿਹਾ ਖਿੱਚ ਲਾ ਨਾ ਤੂੰ, ਆ ਮੈਂ ਪੜ ਦਿੰਦਾ। ਹਨੇਰੀ ਆ ਗਈ ਪਰ ਇਹ ਸ਼ੁਕਰ ਆ ਵੀ ਥੋੜੀ ਆਈ ਆ, ਥੋੜੀ ਨਹੀਂ ਗੀ, ਨਹੀਂ ਮਤਲਬ ਥੋੜੀ ਆ ਸਹਿਮ ਤਫਾ ਜਿੱਦਾਂ ਉੱਠੀ ਸੀ ਨਾ ਹਨੇਰੀ। ਮਿੱਟੀ ਬਹੁਤ ਸੀ ਪਿੱਛੋਂ ਆਈ, ਮੀਂਹ ਨਾ ਪਿਆ, ਮਿੱਟੀ ਬਹੁਤ ਹੁਣ ਉੱਡਦੀ ਹੈ। ਕਿਤੇ ਵੀ ਨਹੀਂ ਆਇਆ ਮਿਰਜ਼ਾ। ਹਾਂ ਵੀ ਠੀਕ ਆ, ਟੈਨਸ਼ਨ ਨਾ ਲੈ। ਹੈ ਕਿੱਦਾਂ ਇੱਟ ਤਾਂ ਹੈ ਹੀ ਬੜੀ ਆ, ਨਹੀਂ ਭੱਠਾ ਲੱਗਾ ਜਿਹਦੇ ਚ ਮਰਜੀ ਮਾਰ ਲਓ ਸੱਬਲ। ਇੱਥੇ ਵੀ ਡਬਲ ਆ, ਇਹ ਤਾਂ ਪੂਰੀ ਨੀ ਆ ਮੇਰੇ ਖਿਆਲ ਵਿੱਚ, ਹੈ ਨਾ। ਚਲੋ ਆਪਾਂ ਪੱਟਣ ਦੇ ਨਹੀਂ ਟੁੱਟਦਾ। ਇਹ ਫਰਸ਼ਾ ਬੂ ਇੱਥੇ ਨਾ, ਵਾਸ਼ਰੂਮ ਦਾ ਫਰਸ਼ ਲੱਗਾ ਇੱਥੇ। ਹਾਂ ਪਹਿਲੋਂ ਛੱਡ ਦੇ ਮੇਰੇ ਜੋ ਮਿੱਟੀ ਮੁੱਢੇ ਸਾਈਡ ਤੇ ਆ ਬਾਹਰ ਕੱਢੋ ਤੁਸੀਂ। ਅਮਰ ਮੁਆਲ ਪੱਟ ਆ ਥਾਂ ਪੱਟ ਕੇ ਪੱਟ ਆ ਪੱਟ ਸਾਡਾ ਉੱਚਾ ਨਾ, ਇਹਦਾ ਤੇ ਦਿਖਦਾ ਨਾ ਇੱਥੋਂ। ਆ ਵੇਖ ਇੱਧਰ, ਇੱਥੋਂ ਨੀਵਾ ਹਾਂ ਉੱਚਾ ਵਾ, ਇਹਨੂੰ ਪੱਟ ਕੇ ਕਰਾਂ ਕਰ ਦੇ। ਆ ਵੇਖ ਥਾਂ ਇੱਥੋਂ ਸ਼ੁਰੂ ਕਰ ਦੇ। ਮੈਂ ਕਿਹਾ ਤੈਨੂੰ ਸਹੀ ਲੈ ਗਿਆ ਚਾਹ ਬਣਾ ਕੇ ਦਵਾ ਪੂਰਾ ਮਾਹੌਲ। ਆ ਵਾਗੀ ਨਹੀਂ ਆ। ਇੱਥੇ ਮਿੱਟੀ ਪਾਉਣ ਦੀ ਕੋਈ ਬਿਲਕੁਲ ਲੋੜ ਨਹੀਂ ਪੈਣੀ ਨਵੇਂ ਸਿਰੋਂ, ਹੈ ਨਾ। ਲੋ ਜੀ ਮੌਸਮ ਹੋ ਗਿਆ ਸੈੱਟ ਪੂਰਾ, ਹਲਕੀ ਜੀ ਧੁੱਪ ਆਇਆ ਇੱਥੋਂ ਤੇ ਹਨੇਰੀ ਸ਼ੇਰੀ ਜਿਹੜੀ ਅੱਗੇ ਆ ਟਲ। ਇਹ ਆ ਸ਼ੁਕਰ ਰੱਬ ਦਾ ਬਹੁਤੀ ਨਹੀਂ ਆਈ, ਥੋੜੀ ਆਈ ਆ। ਤੇ ਇੱਧਰ ਬਣਿਆ ਚਾਂਦ, ਤੇ ਚਾਂਦ ਨੇ ਅੱਜ ਤਬਾਹੀ ਪੱਟੀ ਹੋਈ ਲਿਬੜਨ ਵਾਲੀ। ਇੱਧਰੋਂ ਥੋੜਾ ਲਿਬੜਿਆ ਤੇ ਇੱਧਰੋਂ ਜਿਹੜਾ ਲਿਬੜਿਆ ਹੋਇਆ ਛਾਪੇ ਲੱਗੇ ਆ, ਨੁਕਰਾ ਨਹੀਂ ਛਾਪੇਦਾਰ ਨੁਕਰਾ ਹੋਇਆ। ਤੇ ਆਪਾਂ ਬਸ ਵਿਹਲੇ ਨਹੀਂ ਸੀ ਅੱਜ, ਨਹੀਂ ਤੇ ਇਹਨੂੰ ਨਵਾ ਕੱਢਣਾ ਸੀ। ਤੇ ਇਹ ਹੁਣ ਬਾਹਰ ਕੱਢ ਲਿਆ, ਇਹਨੂੰ ਨਵਾਵਾਂਗੇ ਇਨਸ਼ਾਅੱਲਾ ਸਵੇਰੇ, ਕਿਉਂਕਿ ਨੁਕਰਾ ਘੋੜਾ ਦਾਗਾਂ ਨਾਲ ਤਾਂ ਯਕੀਨ ਮੰਨੋ ਬਿਲਕੁਲ ਸੋਹਣਾ ਨਹੀਂ ਲੱਗਦਾ। ਇਹਨਾਂ ਹੁਣ ਨਾ ਦਾਗ ਤੇ ਲਿਬੜਿਆ ਮਤਲਬ ਲੱਗਣ ਦਿਆ ਵਾ, ਇੱਦਾਂ ਲੱਗਦਾ ਜਿਵੇਂ ਬਿਲਕੁਲ ਕੇਅਰ ਨਹੀਂ ਹੈਗੀ ਇਹਦੀ। ਲੇਕਿਨ ਇਨਸ਼ਾਅੱਲਾ ਸੁਬਾਹ ਨਾ ਟਾਈਮ ਦੇ ਨਾਲ ਜੋ ਧੁੱਪ ਛੁੱਪ ਨਿਕਲ ਜੀ, ਇਹਨੂੰ ਨਵਾਵਾਂਗੇ ਸਵਾਰ ਕੇ, ਤਾਂ ਕਿ ਯਾਰ ਸੋਹਣਾ ਲੱਗੇ। ਡਾਲਰ ਕਿਹੜੇ ਪੁੱਠੇ ਕੰਮੀ ਲੱਗਾ ਹੈ ਗੰਦਾ ਬੱਚਾ। ਇੱਧਰ ਬੈਠੀ ਆ ਲੈਚੀ ਇਹਦੇ ਥੱਲੇ ਮਾਸ਼ਾਅੱਲਾ ਪੱਕਾ ਕੰਮ ਆ। ਨਿੰਮਾਂ ਆਪਣੀਆਂ ਬੜੀਆਂ ਸੋਹਣੀਆਂ ਹੋ ਗਈਆਂ ਅਲਹਮਦੁਲਿਲਾ। ਤੇ ਇਹਦੇ ਥੱਲੇ ਨਾ ਇਹ ਆ ਸ਼ੁਕਰ ਆ ਜਾਨਵਰ ਵਗੈਰਾ ਬਹਿ ਜਾਂਦੇ ਆ, ਖਰਗੋਸ਼ ਵੀ ਬੈਠੇ ਰਹਿੰਦੇ ਆ ਤਕਰੀਬਨ ਉੱਥੇ ਉਸ ਸਾਥੀ। ਤੇ ਇਧਰ ਡਾਲਰ ਤੇ ਬਾਕੀ ਨਾਲ ਲੈਚੀ ਇੱਥੇ ਪੱਕੇ ਪਰਮਾਨੈਂਟ ਹੋ ਗਏ ਆ। ਇੱਧਰ ਵੀ ਪੁਰਾਣੇ ਘਰ ਦੀਆਂ ਪੁਰਾਣੀਆਂ ਨਿਸ਼ਾਨੀਆਂ ਪੱਟ ਲੀਆਂ ਹੈ। ਲੋ ਜੀ ਨੀਆਂ ਕਦੇ ਦੇੜੀਆਂ ਵਾ, ਕਿਤੇ ਉਹਦੇ ਕਹਿਣ ਆਖੂ ਵੀ ਫਿਰ ਥੱਲੋਂ ਇੰਨੀ ਸਾਰੀ ਇੱਟ ਨਿਕਲ ਆਈ ਹੈ। ਆਪਦੇ ਜਿਹੜੇ ਅਮਰ ਤੇ ਕੰਮ ਕੋਈ ਖੜਾ ਸੀ ਹੈ,
ਤੂੰ ਕਿਹਾ ਵੀ ਆ ਸਾਰਾ ਨਿਬੜ ਗਿਆ, ਲਓ ਜੀ ਅੱਲਾ ਦੀ ਸਪੁਰਦ ਹੋ ਗਈ ਆ। ਮਤਲਬ ਸੋਚਿਆ ਸੀ ਹਾਂ, ਲੇਕਿਨ ਫਿਰ ਨੀਆਂ ਨਿਕਲ ਆਈਆਂ। ਲਓ ਜੀ ਥੱਲੋਂ ਉਹ ਨਿਕਲੀਆਂ ਨੀਆਂ। ਲਓ ਜੀ ਸੈਮ ਨੇ ਡਾਲਰ ਤੇ ਲਾਚੀ ਜਿਹੜੀ ਹੈ ਨਾ ਛੱਡ ਲਏ ਤੇ ਉਹ ਲੈ ਗਿਆ। ਇਸ ਟਾਈਮ ਇੱਥੋਂ ਨਿਕਲਦਾ ਗਿੱਦੜ ਡੇਲੀ ਮੱਕੀ ਦੇ ਵਿੱਚੋਂ। ਸੈਮ ਆਈ ਕਹਿੰਦਾ ਮੈਂ ਉੱਥੇ ਲੈ ਕੇ ਖੜੋਣਾ। ਮੈਂ ਕਿਹਾ ਚਲੋ। ਤੇ ਬਾਕੀ ਕੰਮਕਾਰ ਜਿਹੜੇ ਸੀ ਅੱਜ ਵਾਹਵਾ ਉਹ ਪੱਟ ਲਈ ਨੀ ਵਗੈਰਾ। ਹਾਲਾਂਕਿ ਉਹ ਨੀ ਦਾ ਕਾਫੀ ਜ਼ਿਆਦਾ ਖਰਾਬਾ ਸੀ। ਉੱਥੇ ਆਪਾਂ ਲੌਨ ਬਣਾਉਣਾ ਵਾ ਸਾਈਡਾਂ ਦੇ ਉੱਤੇ ਨੀ ਭਰ ਕੇ, ਮਤਲਬ 2-2 3-3 ਵਾਰ ਦੇ ਕੇ ਨਾ ਗੱਡ ਕੇ ਸਾਈਡਾਂ ਤੋਂ, ਤਾਂ ਕਿ ਨੀਆਂ ਨੂੰ ਪਾਣੀ ਨਾ ਵੜੇ। ਉੱਥੇ ਸੈਂਟਰ ਦੇ ਵਿੱਚ ਬਣ ਜਾਣਾ ਲੌਨ। ਤੇ ਉਹ ਜਗ੍ਹਾ ਤੇ ਥੱਲੇ ਨੀਆਂ ਸੀ, ਇੱਟਾਂ ਸੀ। ਮੈਂ ਕਿਹਾ ਯਾਰ ਉਹ ਪੱਟ ਲਈਏ, ਮਿੱਟੀ ਥੱਲੋਂ ਚੰਗੀ ਕੱਢ ਲਈਏ, ਠੀਕ ਆ। ਸੋ ਉਹ ਘਰ ਤਕਰੀਬਨ ਐ ਹਿਸਾਬ ਲਾ ਲਓ ਵੀ 15-16 ਸਾਲ ਪੁਰਾਣਾ ਉਹ ਥਾਂ ਬਣਿਆ ਹੋਇਆ ਸੀ। ਉਹਦੇ ਉੱਤੇ ਸਿੱਟ ਕੇ ਫਰਸ਼ ਵਗੈਰਾ ਲਾ ਦਿੱਤਾ ਸੀ। ਪੁਰਾਣੀ ਗੱਲ ਆ ਇਹ, 15-16 ਸਾਲ। ਤੇ ਉਸ ਤੋਂ ਬਾਅਦ ਫਿਰ ਉਹ ਵੇਖਿਆ ਚਾਖਿਆ ਨਹੀਂ। ਹੁਣ ਪੱਟਿਆ ਤੇ ਨਿਕਲਿਆ। ਮੈਂ ਕਿਹਾ ਯਾਰ ਇਹਨੂੰ ਪੱਟ ਦਈਏ, ਜੇ ਕੋਈ ਹੋਰ ਮਾਮਲਾਤ ਹੋਣ ਤੇ ਨਾਲ ਦੀ ਨਾਲ ਕਵਰ ਹੋ ਜਾਣ। ਹੁਣੇ ਜਿੰਨੀ ਜ਼ਿਆਦਾ ਸੇਫਟੀ, ਜਿੰਨੀਆਂ ਜ਼ਿਆਦਾ ਵਧੀਆ ਚੀਜ਼ਾਂ ਹੁਣ ਕਰ ਸਕਦੇ ਹਾਂ। ਹੁਣ ਟਾਈਮ ਆ, ਕੱਲ ਨੂੰ ਮੁੜ ਕੇ ਵੇਖ ਬੈਠੇ ਰਹੀਏ ਫਿਰ ਪੱਟ ਲਓ, ਮਤਲਬ ਇਹ ਨਿੱਤ ਪੱਟਿਆ ਨਹੀਂ ਜਾਂਦਾ। ਸੋ ਅੱਲਾ ਰੱਖੇ ਖੈਰ। ਉਹ ਪੱਟ ਕੇ ਅੱਧਾ ਤਕਰੀਬਨ ਕਹਿ ਲਓ ਵੀ ਨੀਆਂ ਕੱਢ ਲਈਆਂ। ਇੱਕ ਪਾਸੇ ਦੀ ਨੀ ਸਿਰਫ ਰਹਿ ਗਈ ਆ ਐਵੇਂ 4 ਫੁੱਟ ਦੀ, ਉਹ ਸਵੇਰੇ ਕੱਢ ਲਾਂਗੇ। ਤੇ ਬਾਕੀ ਕੰਮ ਕਾਰ ਨਿਬੜ ਗਿਆ। ਹੁਣ ਦੁਆ ਇਹ ਕਰਨੀ ਵੀ ਮੀਂਹ ਨਾ ਰਾਤ ਨੂੰ ਆ ਜਾਵੇ, ਠੀਕ ਹੈ, ਕਿਉਂਕਿ ਯਾਰ ਹਾਲੇ ਉਹ ਕੰਮ ਸ਼ਾਮ ਮਿੱਟੀ ਸ਼ਿੱਟੀ ਪਈ ਨਹੀਂ ਨੀਆਂ ਦੀ। ਤੇ ਅੱਲਾ ਖੈਰ ਕਰੇਗਾ। ਬਾਕੀ ਹੁਣ ਦਿਓ ਜੀ ਇਜਾਜ਼ਤ। ਆਪਾਂ ਵਲੌਗ ਵੀ ਐਂਡ ਕਰਦੇ ਹਾਂ। ਬਹੁਤ ਸਾਰਾ ਪਿਆਰ, ਖਿਆਲ, ਰਿਸਪੈਕਟ ਦਿਓ ਇਜਾਜ਼ਤ। ਵਲੌਗ ਵਧੀਆ ਲੱਗਾ ਚੈਨਲ ਸਬਸਕ੍ਰਾਈਬ ਲਾਜ਼ਮੀ ਕਰ ਲਿਓ। ਹੁਣ ਡੇਲੀ ਬੇਸਿਸ ਤੇ ਬੜੇ ਅੱਛੇ ਵਲੌਗ ਆਉਣਗੇ ਇਨਸ਼ਾਅੱਲਾ। ਦਿਓ ਇਜਾਜ਼ਤ।